ਜੀ ਰਰਸਾ ਸਾਡੇ ਕੋਲ ਲਿਖਤ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਆਪ ਜਾਣਦੇ ਹੀ ਹੋ ਕਿ ਕੁਝ ਦਿਨ ਪਹਿਲਾਂ ਹਰਿਆਣਾ ਵਿੱਚ ਅੱਗ ਦਾ ਭਾਂਬੜ ਮਚਿਆ, ਜਿਸ ਦੇ ਕਰਕੇ ਹਰਿਆਣਾ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ। ਸਾਨੂੰ ਇੰਜ ਲੱਗਦਾ ਹੈ ਕਿ ਇਸ ਪਿੱਛੇ ਹਿੰਦੂ ਬ੍ਰਾਹਮਣ ਉਰਫ RSS ਆਤੰਕੀ ਗਰੁੱਪ ਦਾ ਹੱਥ ਹੈ, ਕਿਉਂਕਿ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਲੁੱਟਮਾਰ ਕਰਨੀ ਅਤੇ ਆਪਣੇ ਦੇਸ਼ ਵਿੱਚ ਹੀ ਆਪਣੀਆਂ ਬਹੁ ਭੈਣਾਂ ਨਾਲ ਬਲਾਤਕਾਰ ਕਰਨਾ, ਇਹ ਸਾਰਾ ਕੰਮ RSS ਆਤੰਕੀ ਗਰੁੱਪ ਦਾ ਹੀ ਹੋ ਸਕਦਾ ਹੈ, ਹੋਰ ਕੋਈ ਨਹੀਂ। ਡਾਕਟਰ ਸਾਹਿਬ ਜੀ, ਆਪ ਜਾਣਦੇ ਹੀ ਹੋ ਕਿ ਹਰਿਆਣਾ ਵਿੱਚ 40,000 ਕਰੋੜ ਤੋਂ ਲੈ ਕੇ 50,000 ਕਰੋੜ ਦਾ ਨੁਕਸਾਨ ਹੋਇਆ ਅਤੇ ਬਲਾਤਕਾਰ ਚੋਰੀਆਂ ਵੀ ਹੋਈਆਂ। ਇਸ ਤਰੀਕੇ ਨਾਲ 3 ਸਾਲ ਪਹਿਲਾਂ ਮੁਜ਼ੱਫਰਨਗਰ ਵਿੱਚ ਇਹ ਸਭ ਕੁਝ ਹੋਇਆ ਅਤੇ ਉਸ ਤੋਂ ਪਹਿਲਾਂ 2002 ਗੁਜਰਾਤ ਵਿੱਚ ਵੀ ਲੁੱਟਮਾਰ ਅਤੇ ਬਲਾਤਕਾਰ ਹੋਏ। ਉਸ ਤੋਂ ਪਹਿਲਾਂ 1984 ਦਿੱਲੀ ਵਿੱਚ ਵੀ ਬਲਾਤਕਾਰ ਅਤੇ ਲੁੱਟਮਾਰ ਅਤੇ ਜਾਨੀ ਨੁਕਸਾਨ ਅਤੇ ਕਈ ਲੱਖ ਕਰੋੜ ਦੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਤੇ ਹੋਰ ਵੀ ਕਈ ਥਾਵਾਂ ਤੇ ਛੋਟੇ-ਮੋਟੇ ਦੰਗੇ ਆਮ ਸੁਣਨ ਅਤੇ ਦੇਖਣ ਨੂੰ ਮਿਲ ਜਾਂਦੇ ਨੇ। ਹਿੰਦੂ ਬ੍ਰਾਹਮਣ ਉਰਫ RSS ਆਤੰਕੀ ਗਰੁੱਪ ਨੇ 1984 ਵਿੱਚ ਅਤੇ 2013 ਵਿੱਚ ਅਤੇ ਹੁਣ 2016 ਵਿੱਚ ਜਾਟਾਂ ਦੇ ਨਾਮ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਕੰਮ RSS ਆਪ ਹੀ ਕਰ ਗਈ ਅਤੇ ਜਾਟਾਂ ਨੂੰ ਬਦਨਾਮ ਕਰ ਗਈ। ਜੇਕਰ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਜਾਟਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਤਾਂ ਫਿਰ ਇਹ ਬ੍ਰਾਹਮਣ ਦੇ ਗੁਲਾਮ ਬਣ ਕੇ ਰਹਿ ਜਾਣਗੇ। ਸਭ ਤੋਂ ਵੱਡੀ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਇਹ ਹੋਈ ਕਿ ਜੋ ਕੰਮ ਸਿੱਖ ਕੌਮ 300 ਸਾਲ ਤੋਂ ਲਗਾਤਾਰ ਕਰਦੀ ਆ ਰਹੀ ਹੈ, ਭਾਰਤ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਨੂੰ ਬਚਾਉਣ ਦਾ ਜੋ ਇਤਿਹਾਸ ਰਚਿਆ ਹੈ, ਉਹੀ ਇਤਿਹਾਸ ਹਰਿਆਣਾ ਦੇ ਵਿੱਚ ਦੁਬਾਰਾ ਸਿੱਖ ਕੌਮ ਨੇ ਰਚਿਆ ਹੈ। ਪਰ ਡਾਕਟਰ ਸਾਹਿਬ ਜੀ, ਇਸ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਨੂੰ ਸੁਣ ਕੇ ਬ੍ਰਾਹਮਣ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਹੋਵੇਗੀ, ਕਿਉਂਕਿ ਬ੍ਰਾਹਮਣ ਇੱਕ ਮਾਨਸਿਕ ਤੌਰ ਤੇ ਬਿਮਾਰ ਹੈ। ਬ੍ਰਾਹਮਣ ਖੁਸ਼ ਉਦੋਂ ਹੁੰਦਾ ਹੈ ਜਦੋਂ ਉਹ ਕੌਮਾਂ ਦੇ ਘਰਾਂ ਵਿੱਚ ਅੱਗ ਲੱਗੀ ਹੋਵੇ। ਇਸ ਕਰਕੇ ਇਹ ਬ੍ਰਾਹਮਣ ਦੂਸਰੀਆਂ ਕੌਮਾਂ ਦੇ ਘਰਾਂ ਵਿੱਚ ਘੁਸਪੈਠ ਕਰਕੇ ਅੱਗ ਲਾਈ ਰੱਖਣਾ ਚਾਹੁੰਦਾ ਹੈ। ਡਾਕਟਰ ਸਾਹਿਬ ਜੀ, ਸਾਨੂੰ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਿੰਦੂ ਬ੍ਰਾਹਮਣ ਨੇ ਆਪਣੀ ਤਕਲੀਫ ਨੂੰ ਦੂਰ ਕਰਨ ਦੇ ਲਈ ਨਕਲੀ ਸਿੱਖ ਬਣਾ ਕੇ ਕਈ ਹੋਰ ਵੀ ਦੰਗੇ ਕਰਵਾ ਸਕਦੇ ਹਨ, ਜਿਵੇਂ ਕਿ ਇਹਨਾਂ ਨੇ ਬਾਬਰੀ ਮਸਜਿਦ ਵਿੱਚ ਨਕਲੀ ਸਿੱਖਾਂ ਕੋਲੋਂ ਮਸਜਿਦ ਢਵਾਈ ਸੀ। ਅਸੀਂ ਆਪਣੇ ਜਾਗਰੂਕ ਹਿੰਦੂ ਵੀਰ ਭੈਣਾਂ ਨੂੰ ਬੇਨਤੀ ਕਰਾਂਗੇ ਕਿ ਥੋੜਾ ਧਿਆਨ ਨਾਗਪੁਰ ਵੱਲ ਵੀ ਰੱਖੋ, ਜਿੱਥੇ ਬੈਠ ਕੇ RSS ਮਨੁੱਖਤਾਵਾਦ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚਦੇ ਨੇ ਅਤੇ ਆਪਣੀ ਮਨੂਵਾਦੀ ਨੀਤੀ ਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਨੇ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਦਾ ਸ਼ੁਕਰੀਆ। ਉਹਨਾਂ ਦੀ ਲਿਖਤ ਆਪਣੇ ਆਪ 'ਚ ਹੀ ਮੁਕੰਮਲ ਹੁੰਦੀ ਹੈ ਜੀ, ਪਰ ਜਦੋਂ ਮਨੂਵਾਦ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਮੈਨੂੰ ਵੀ ਮਨੂ ਸਮ੍ਰਿਤੀ ਇਰਾਨੀ ਯਾਦ ਆ ਗਈ। ਉਹਦੇ ਵੀ ਕਿਤੇ ਐਕਸੀਡੈਂਟ ਮਾਰਿਆ, ਬੰਦਾ ਮਾਰਤਾ, ਉੱਥੋਂ ਦੌੜ ਗਈ ਨਾਲ ਲੈ ਕੇ ਆਪਣਾ ਸਾਰਾ ਜਿਹੜਾ ਕਾਫਲਾ ਸੀ। ਟਵਿੱਟਰ ਤੇ ਪਾਤਾ ਕਿ ਜੀ ਮੈਂ ਬਹੁਤ ਉਹਨਾਂ ਦਾ ਧਿਆਨ ਰੱਖਿਆ, ਮੇਕ ਸ਼ੋਰ ਕੀਤਾ ਹਸਪਤਾਲ ਪਹੁੰਚਣ। ਜਿਹਦਾ ਮਾਰਿਆ ਡਾਕਟਰ ਹੈ ਕੋਈ, ਉਹਨਾਂ ਦੀ ਵਾਈਫ ਦਾ ਦੂਜੇ ਕਹਿੰਦੇ ਉੱਥੋਂ ਇਹਨੇ ਕੱਖ ਨਹੀਂ ਕੀਤਾ, ਕੋਈ ਹੋਰ ਵਿਚਾਰਾ ਉੱਥੋਂ ਗੁਜ਼ਰ ਰਿਹਾ ਸੀ, ਉਹਨੇ ਇਨਫੋਰਮ ਕੀਤਾ ਔਰ ਹਸਪਤਾਲ ਲੈ ਕੇ ਗਿਆ। ਸੋ ਇਹ ਮਨੂ ਸਮ੍ਰਿਤੀ ਇਰਾਨੀ, ਜਿਹੜੇ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ ਬ੍ਰਾਹਮਣਵਾਦ, ਇਹਨਾਂ ਦਾ ਤਾਂ ਕਿਸੇ ਦੀ ਸ਼ਕਲ ਵਰਤ ਲੈਣ, ਕਿਸੇ ਨੂੰ ਇੱਧਰ ਮਰਵਾ ਦੇਣ ਉੱਧਰ ਮਰਵਾ ਦੇਣ, ਬੇਸ਼ਰਮ ਬੇਹਯਾ ਲੋਕ ਨੇ ਜੀ। ਔਰ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ 3 ਸਾਲ ਪਹਿਲਾਂ ਮੁਜ਼ੱਫਰਨਗਰ, ਉਸ ਤੋਂ ਪਹਿਲਾਂ ਗੁਜਰਾਤ, ਉਸ ਤੋਂ ਪਹਿਲਾਂ ਦਿੱਲੀ, ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ 1 ਮੈਨ ਕਮਿਸ਼ਨ ਜਿਹੜਾ ਮੁਜ਼ੱਫਰਨਗਰ ਦੇ ਉੱਤੇ ਬਣਾਇਆ ਸੀ, ਕਿਉਂਕਿ ਰਲੇ ਹੋਏ ਨੇ ਸਮਾਜਵਾਦੀ ਪਾਰਟੀ, ਉਹਨਾਂ ਨੇ ਕੋਈ ਕਿਸੇ ਨੂੰ ਦੋਸ਼ ਨਹੀਂ ਦਿੱਤਾ। ਉਹਨੂੰ ਕਿਹਾ ਜੀ ਇੰਟੈਲੀਜੈਂਸ ਫੇਲ ਹੋਈ, ਫਲਾਣਾ ਫੇਲ ਹੋਇਆ। ਸੋ ਇਸ ਵੇਲੇ ਹਿੰਦੂ ਵੀ ਉਹ ਆਪੋਜੀਸ਼ਨ 'ਚ ਨੇ, ਰਾਜ ਕਰ ਰਹੇ ਨੇ, ਉਹ ਸਾਰੇ ਇੱਕ ਦੂਜੇ ਦੇ ਪੂਰਕ ਨੇ। ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੂੰ ਤਾਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਇਹ ਘੁਸਪੈਠ ਕਰਕੇ ਮਾਈਨੋਰਿਟੀਜ਼ ਦੇ ਔਰ ਗਰੀਬਾਂ ਦੇ ਘਰਾਂ 'ਚ ਅੱਗ ਲੱਗ ਜਾਏ, ਔਰ ਦੂਸਰਾ ਅੱਗ ਦਾ ਭਾਂਬੜ ਜਿਹੜਾ ਇਹਨਾਂ ਨੇ ਮਚਾਣਾ ਹੈ। ਔਰ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਕਿਹਾ ਕਿ ਵੀ ਜੀ ਫਿਊਚਰ 'ਚ ਵੀ ਇਹ ਨਕਲੀ ਸਿੱਖ ਵਰਤ ਕੇ, ਜਿਵੇਂ ਬਾਬਰੀ ਮਸਜਿਦ ਵੇਲੇ ਕੀਤਾ। ਬਾਬਰੀ ਮਸਜਿਦ ਵੇਲੇ ਤਾਂ ਬਾਦਲ ਦੇ ਭੇਜੇ ਅਵਤਾਰ ਸਿੰਘ ਹਿੱਤ ਵਰਗੇ ਲੋਕ ਵੀ ਸੀ, ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਸੀ। ਹੁਣ ਤਾਂ ਇਹਨਾਂ ਨੇ RSS ਨੇ ਕਾਫੀ ਪਗੜੀ ਧਾਰੀ ਔਰ ਉੱਤੋਂ ਦੀ ਕਿਰਪਾਨਾਂ ਪਾ ਕੇ ਔਰ ਦੂਜੇ ਤਿਆਰ ਕਰ ਲਏ ਨੇ। ਉਹ ਕਿਤੇ ਵੀ ਇਸ ਕਿਸਮ ਦਾ ਜਿਹੜਾ ਫਿਲਮ ਰਾਜ ਕਾਕੜੇ ਦੀ ਨੂੰ ਰੁਕਵਾਇਆ, ਉਸ ਦਾ ਜਿਹੜਾ ਬਿਆਨਬਾਜ਼ੀ ਕਰਾਉਣ ਵਾਲਾ ਸਭ ਤੋਂ ਅੱਗੇ ਉਹ ਸਿੱਖਾਂ ਦਾ ਮੁੰਡਾ ਸੀ, ਪ੍ਰਿੰਸੀਪਲ ਸੁੰਦਰ ਸਿੰਘ RSS ਜਿਹਨੇ ਸਿਰ ਮੁਨਾਇਆ ਹੋਇਆ, ਉਹ ਉਸ ਇਲਾਕੇ ਦੇ ਬਜਰੰਗ ਦਲ ਦਾ ਪ੍ਰਧਾਨ ਬਣਾਇਆ ਹੋਇਆ। ਸੋ ਉਹ ਪੈਸੇ ਪੂਸੇ ਦੇ ਕੇ ਆਪਣਾ ਕੰਮ ਕਰਵਾ ਰਹੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੇਘਰਾਜ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਸ਼ਬਦ ਚੁਣਿਆ।
ਤੇ ਸ਼ਬਦ ਹੈ ਪਾਪ ਪੁੰਨ ਦੋਏ ਬੈਲ ਵਿਸਾਹੇ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਵਿਸਾਰਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕਿਉ ਬਣਜਾਰਾ ਰਹਾਓ ਕਾਮ ਕ੍ਰੋਧ ਦੋਏ ਭੈ ਜਗਾਤੀ ਮਨ ਤਰੰਗ ਬਟਵਾਰਾ ਪੰਚ ਤਤ ਮਿਲ ਦਾਨ ਨਿਬੇਰੈ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋਰੇ ਸੰਤੋ ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਨ ਛਟਕਾਈ। ਜੀ ਹੁਣ ਇਸ ਸ਼ਬਦ 'ਚ ਕਬੀਰ ਸਾਹਿਬ ਨੇ ਜਨਮ ਤੋਂ ਲੈ ਕੇ ਮੌਤ ਤੱਕ ਜਿਹੜੀ ਸਵਾਸਾਂ ਦੀ ਪੂੰਜੀ ਨਿਰੰਕਾਰ ਨੇ ਦਿੱਤੀ, ਜਿਹੜਾ ਅਲੰਕਾਰ ਵਰਤਿਆ ਉਹ ਇਹੀ ਹੈ ਵਪਾਰੀ ਦਾ ਕਿ ਰੱਬ ਇੱਕ ਵਣਜਾਰਾ ਹੈ ਤੇ ਜਨਮ ਦੇ ਨਾਲ ਪਾਪ ਪੁੰਨ ਦੋਏ ਬੈਲ ਵਿਸਾਏ। ਇੱਕ ਪਾਸੇ ਰੱਬ ਦੀ ਹੋਂਦ ਹੈ ਸਾਡੇ ਅੰਦਰ, ਪਰ ਪਾਪ ਪੁੰਨ ਦੇ ਵਿਸਾਏ ਹੁੰਦਾ ਹੈ ਖਰੀਦੇ ਕਿ ਦੋ ਬੈਲ ਕਿ ਉਹ ਜ਼ਿੰਦਗੀ ਨੂੰ ਪਾਪ ਤੇ ਪੁੰਨ ਉਹ ਖਿੱਚਦੇ ਨੇ ਬਲਦਾਂ ਦੀ ਤਰ੍ਹਾਂ ਜਿਹੜੇ ਵਾਹੀ ਦੇ ਲਈ ਜਿਹੜੇ ਹਲ ਨੂੰ ਖਿੱਚਦੇ ਨੇ। ਪਵਨ ਪੂੰਜੀ ਪ੍ਰਗਾਸਿਓ ਕਿ ਵੀ ਜਿਹੜੀ ਅੰਦਰ ਹੈ ਉਹ ਹਵਾ ਦੀ ਪੂੰਜੀ ਸਾਹ ਦੀ ਰਾਸ ਜਿਹੜੀ ਹੈ ਉਹ ਰੱਖੀ ਹੈ, ਪਰ ਨਾਲ ਜਿਹੜੇ ਨੇ ਚੰਬੜ ਗਏ ਪਾਪ ਤੇ ਪੁੰਨ ਬੈਲਾਂ ਦੇ ਰੂਪ ਚ। ਔਰ ਉਹ ਕਿਵੇਂ ਕੌਣ ਪਾਪ ਬਣਾਉਂਦਾ ਕੌਣ ਪੁੰਨ ਬਣਾਉਂਦਾ? ਤ੍ਰਿਸ਼ਨਾ ਗੂਣ ਭਰੀ ਘਟ ਭੀਤਰ। ਗੁਣ ਕਹਿੰਦੇ ਨੇ ਛੱਟ ਜਿਹੜੀ ਲੱਦੀ ਜਾਂਦੀ ਹੈ ਭਰ ਕੇ, ਕਿ ਤ੍ਰਿਸ਼ਨਾ ਦੀ ਛੱਟ ਜਿਹੜੀ ਹੈ ਉਹ ਮਨੁੱਖੀ ਰੂਹ ਦੇ ਉੱਤੇ ਲੱਦ ਦਿੱਤੀ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਵਿਸਾਰਿਓ। ਹੁਣ ਟਾਂਡ ਬਹੁਤ ਵਾਰ ਸਾਡੇ ਲੋਬਾਣਾ ਭਾਈਚਾਰੇ ਨਾਲ ਸੰਬੰਧਿਤ ਵਰਡ, ਜਿੱਥੇ ਜਿੱਥੇ ਤੁਸੀਂ ਭਾਰਤ ਦੇ ਵਿੱਚ ਆਬਾਦੀਆਂ ਦੇਖੋਗੇ ਟਾਂਡਾ ਸ਼ਬਦ ਹੋਏਗਾ। ਇੱਕ ਟਾਂਡਾ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਲਿਖਣਾ ਹੁੰਦਾ ਹੈ ਫਿਰ ਜ਼ਿਲ੍ਹਾ ਕਸ਼ਮੀਰ 'ਚ ਨੇ, ਪੰਜਾਬ 'ਚ ਨੇ, ਭਾਰਤ ਭਰ 'ਚ ਨੇ। ਔਰ ਇਹ ਸ਼ਬਦ ਟਾਂਡ ਜਾਂ ਟਾਂਡਾ ਆਇਆ ਕਿਉਂਕਿ ਜਦੋਂ ਬਹੁਤ ਸਾਰੇ ਵਪਾਰੀ ਸਨ, ਵਣਜਾਰੇ ਸਨ, ਇੱਕ ਥਾਂ ਤੇ ਟਿੱਕੇ ਨਹੀਂ ਸੀ, ਤੇ ਜਦੋਂ ਮਾਲ ਜਿਹੜਾ ਲੱਦ ਲੈਂਦੇ ਸੀ ਬੌਲਦਾਂ ਦੇ ਉੱਤੇ, ਗੱਡਿਆਂ ਦੇ ਉੱਤੇ, ਫਿਰ ਤੁਰ ਰਹੇ ਨੇ। ਉਹਨਾਂ ਜ਼ਮਾਨਿਆਂ 'ਚ ਕੋਈ ਸੇਫ ਵੀ ਨਹੀਂ ਸੀ ਹੁੰਦਾ, ਕਈ ਵਾਰੀ ਨਾਲ ਹਥਿਆਰਬੰਦ ਹੁੰਦੇ ਸੀ, ਤੇ ਜਿੱਥੇ ਫਿਰ ਉਹ ਤੁਰਦੇ ਤੁਰਦੇ ਪੜਾ ਕਰਦੇ ਸੀ ਉਹਨੂੰ ਟਾਂਡਾ ਕਹਿੰਦੇ ਸੀ, ਜਿੱਥੇ ਕਿ ਉਹ ਜਿਹੜਾ ਲੱਦੇ ਹੋਏ ਸਮਾਨ ਨਾਲ। ਔਰ ਈਵਨ ਗੁਰਬਾਣੀ ਦੇ ਵਿੱਚ ਇਹ ਸ਼ਬਦ ਮੇਰਾ ਟਾਂਡਾ ਲਾਦਿਓ ਜਾਏ ਰੇ, ਰਵਿਦਾਸ ਜੀ ਦਾ ਸ਼ਬਦ ਹੈ। ਬਹੁਤ ਸਾਰੀ ਥਾਵਾਂ ਤੇ ਇਸ ਸ਼ਬਦ ਦਾ ਇਸਤੇਮਾਲ ਹੋਇਆ ਟਾਂਡੇ ਦਾ। ਸੋ ਭਗਤ ਕਬੀਰ ਜੀ ਨੇ ਵੀ ਇਹ ਕਿਹਾ ਕਿ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਕਿਉਂਕਿ ਲਦਾਈ ਦੀ ਗੱਲ ਹੈ ਕਿ ਬੌਲਦਾਂ ਦੇ ਉੱਤੇ ਇਹ ਤ੍ਰਿਸ਼ਨਾ ਰੂਪੀ ਜਿਹੜੀ ਛੱਟ ਹੈ ਇਨ ਬਿਦ ਟਾਂਡ ਵਿਸਾਇਓ, ਕਿ ਇਸ ਤਰ੍ਹਾਂ ਇਹ ਜਿਹੜਾ ਟਾਂਡਾ ਮਾਲ ਦਾ ਲੱਦਿਆ ਵੈਲ ਜਿਹੜਾ ਉਹ ਮੈਂ ਖਰੀਦਿਆ। ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਣਜਾਰਾ, ਕਿ ਸਾਡਾ ਐਸਾ ਨਿਰੰਕਾਰ ਨਾਇਕ ਹੈ ਜਿਹੜਾ ਵਣਜਾਰਾ ਸੰਸਾਰ ਦਾ। ਕਾਮ ਕ੍ਰੋਧ ਦੋਏ ਭੈ ਜਗਾਤੀ। ਹੁਣ ਅਲੰਕਾਰ ਉਹੀ ਹੈ ਵਣਜਾਰੇ ਦਾ, ਟਾਂਡੇ ਦਾ ਰੁਕਿਆ। ਤੇ ਹੁਣ ਜਦੋਂ ਟਾਂਡਾ ਗੁਜ਼ਰਦਾ ਮਾਰ ਲੈ ਕੇ, ਥਾਂ ਥਾਂ ਤੇ ਟੈਕਸ ਲੈਣ ਵਾਲੇ ਬੈਠੇ ਨੇ ਜੀ, ਮਸੂਲੀਏ। ਤੇ ਮਸੂਲੀਏ ਦੇ ਸ਼ਬਦ ਹੈ ਜਗਾਤੀ, ਕਿ ਭਾਈ ਹੁਣ ਜਗਾਤੀ ਕੌਣ ਟੈਕਸ ਲੈ ਰਹੇ ਨੇ, ਸਾਵਾਂ ਦੀ ਪੂੰਜੀ ਨੂੰ ਕੌਣ ਮੁਕਾ ਰਹੇ ਨੇ? ਕਾਮ ਕ੍ਰੋਧ ਦੋਏ ਭੈ ਜਗਾਤੀ, ਕਿ ਕਾਮ ਤੇ ਕ੍ਰੋਧ ਉਹ ਮਸੂਲੀਏ ਨੇ। ਮਨ ਤਰੰਗ ਬਟਵਾਰਾ, ਬਟਵਾਰਾ ਕਹਿੰਦੇ ਨੇ ਡਾਕੂ ਨੂੰ, ਲੁਟੇਰੇ ਨੂੰ, ਕਿ ਜਿਹੜੀਆਂ ਮਨ 'ਚ ਤਰੰਗਾਂ ਉੱਠਦੀਆਂ, ਜਿਹੜੀਆਂ ਤੁਹਾਨੂੰ ਗੁੰਮਰਾਹ ਕਰਦੀਆਂ, ਇਹ ਜਿਹੜੇ ਨੇ ਡਾਕੂ ਨੇ। ਪੰਜ ਤਤ ਮਿਲ ਦਾਨ ਨਿਬੇਰੈ ਟਾਂਡਾ ਉਤਰਿਓ ਪਾਰਾ। ਹੁਣ ਜਿਹੜੇ ਪੰਜ ਤਤ ਨੇ ਉਹ ਬਾਕੀ ਸਾਨੂੰ ਹੋਰ ਕੰਮਾਂ 'ਚ ਉਲਝਾ ਕੇ ਸਾਡੇ ਸਵਾਸਾਂ ਦਾ ਪੂੰਜੀ ਨੂੰ ਖਤਮ ਕਰ ਦਿੰਦੇ ਨੇ, ਤੇ ਇਵੇਂ ਬੰਦਾ ਦੂਜੇ ਪਾਸੇ ਪਹੁੰਚ ਜਾਂਦਾ ਹੈ, ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ। ਕਿਤੇ ਕਾਮ ਕ੍ਰੋਧ ਚੰਬੜੇ ਨੇ, ਕਿਤੇ ਤ੍ਰਿਸ਼ਨਾ ਚੰਬੜੀ ਹੈ, ਕਿਤੇ ਡਾਕੂ ਪਏ ਨੇ ਅੰਦਰ ਜਿਹੜੇ ਸਾਨੂੰ ਵਿਕਾਰਾਂ ਦੇ। ਔਰ ਅਖੀਰ 'ਚ ਕਬੀਰ ਸਾਹਿਬ ਨੇ ਫਰਮਾਇਆ ਕਹਿਤ ਕਬੀਰ ਸੁਨੋਰੇ ਸੰਤੋ ਅਬ ਐਸੀ ਬਨ ਆਈ। ਕਬੀਰ ਸਾਹਿਬ ਕਹਿੰਦੇ ਨੇ ਭਾਈ ਭਲੇ ਲੋਕੋ ਸੰਤੋ ਸੁਣੋ, ਸਾਡੀ ਇਹ ਹਾਲਤ ਬਣ ਗਈ ਹੈ। ਘਾਟੀ ਚੜਤ ਬੈਲ ਇੱਕ ਥੱਕ। ਹੁਣ ਦੋ ਬੌਲਦਾਂ ਤੋਂ ਗੱਲ ਸ਼ੁਰੂ ਹੋਈ ਸੀ। ਉਹਨਾਂ ਨੇ ਕਿਹਾ ਵੀ ਅਸੀਂ ਹੁਣ ਜਦੋਂ ਪਹਾੜ ਦੀ ਘਾਟੀ ਚੜਨ ਲੱਗੇ ਹਾਂ, ਜਦੋਂ ਅਸੀਂ ਰੱਬ ਨੂੰ ਆਪਣਾ ਆਪ ਜੇ ਸਮਰਪਣ ਕਰਕੇ ਰੱਬ ਦੀ ਯਾਦ 'ਚ ਜ਼ਿੰਦਗੀ ਗੁਜ਼ਾਰੀਏ, ਤੇ ਇੱਕ ਬੈਲ ਥੱਕ ਜਾਂਦਾ ਹੈ। ਕਿਹੜਾ ਬੈਲ ਥੱਕਦਾ ਹੈ? ਪਾਪ ਦਾ, ਕਿਉਂਕਿ ਪਾਪ ਪੁੰਨ ਦੇ ਦੋ ਬੈਲ ਸੀ। ਉਹਨਾਂ ਨੇ ਕਿਹਾ ਅਬ ਐਸੀ ਬਣਾ ਘਾਟੀ ਚੜਤ ਬੈਲ ਇੱਕ ਥਾਕਾ। ਇੱਕ ਜੇ ਅਸੀਂ ਰੱਬ ਦੇ ਨਾਲ ਜੁੜ ਜਾਈਏ ਫਿਰ ਪਾਪ ਕਮਾਉਣ ਵਾਲਾ ਬੈਲ ਥੱਕ ਜਾਂਦਾ ਹੈ। ਚਲੋ ਗੋਨ ਛਟਕਾਈ,
ਤੇ ਉਹ ਬੈਲ ਜਿਹੜਾ ਹੈ ਉਹ ਫਿਰ ਜਿਹੜੀ ਪਾਪਾਂ ਦੀ ਛੱਟ ਲੱਦੀ ਹੋਈ ਹੈ ਉਸ ਨੂੰ ਵਗਾ ਕੇ ਪਰੇ ਮਾਰਦਾ ਹੈ ਔਰ ਸੁਰਖਰੂ ਹੋ ਕੇ ਰੱਬ ਦੇ ਦਰਬਾਰ ਵਿੱਚ ਰੂਹ ਜਾਂਦੀ ਹੈ। ਸੋ ਇਹ ਕਬੀਰ ਸਾਹਿਬ ਨੇ ਬਨਾਰਸ 'ਚ ਬੈਠਿਆਂ ਵਣਜਾਰਿਆਂ ਦਾ ਉਹ ਸਾਰਾ ਪਾਠ ਵਪਾਰ ਔਰ ਬੋਲਦ ਤੇ ਟਾਂਡਾ ਇਹ ਸਾਰੇ ਨੂੰ ਬੜਾ ਖੂਬਸੂਰਤੀ ਦੇ ਨਾਲ ਇੱਕ ਥਾਂ ਦੇ ਉੱਤੇ ਜਿਹੜਾ ਉਹ ਕਰਕੇ ਮੈਸੇਜ ਇਹੀ ਦਿੱਤਾ ਹੈ ਕਿ ਭਾਈ ਰੱਬ ਦੀ ਯਾਦ ਨਾਲ ਹੀ ਤੁਸੀਂ ਇਹਨਾਂ ਸਾਰੇ ਔਗਣਾਂ ਤੋਂ ਛੁਟਕਾਰਾ ਪਾ ਸਕਦੇ ਜੀ ਬਿਲਕੁਲ ਡਾਕਟਰ ਸਾਹਿਬ। ਇਸ ਨਾਲ ਆਪਣੀ ਵੀਅਰਸ ਕੋਲ ਨੇ ਇਜਾਜ਼ਤ। ਵੀਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।